ਇਹ ਕੁਝ ਲਿਖਿਆ ਹੈ ਗੁਰਦੁਆਰਾ ਸਾਹਿਬ ਦੇ ਉੱਤੇ। ਇਹ ਜ਼ਰਾ ਪੜ੍ਹ ਕੇ ਦੱਸਣਾ ਇਹ ਹੈ ਕੀ ਹੈ। ਨਿਸ਼ਾਨੀਆਂ ਮੌਜੂਦ ਹੈਗੀਆਂ ਨੇ। ਤੇ ਇਹ ਜਨਾਬ ਆ ਗਿਆ ਜੈਨ ਮੰਦਿਰ, ਬਾਬੜਿਆਂ ਦਾ ਮਹੱਲਾ, ਬਾਬੜਿਆਂ ਦਾ ਬਾਜ਼ਾਰ। ਤੇ ਇਹ ਉਹਦੇ ਤੇ ਜੈਨ ਮੰਦਿਰ ਹੈਗਾ। ਓਏ ਹੋਏ ਹੋਏ ਬਿਲਕੁਲ। ਹੁਣ ਜਿਹੜਾ ਨਾ ਇਹ ਦੇਖ ਤੋ ਤੁਸੀਂ ਇਹਦੀ ਤਬਾਹੀ ਦੇ ਮੰਜ਼ਰ ਕੇ ਹੁਣ ਮੈਨੇਜਰ ਖਾਲਸਾ ਹਾਈ ਸਕੂਲ। ਅੱਛਾ, ਕਲਾਕ ਟਾਵਰ ਦੇ ਨਾਲ ਹੀ ਖਾਲਸਾ ਹਾਈ ਸਕੂਲ, ਉਹਨਾਂ ਕੋਲ ਥੋੜਿਆ ਨਾ ਢੱਠੇ ਹੀ ਨਹੀਂ ਹੈਗਾ। ਤੇ ਉਸ ਤੋਂ ਬਾਅਦ ਫਿਰ ਜਿਹੜੇ ਲੋਕਲ ਕਮਿਊਨਿਟੀ ਦੇ ਕੁਝ ਲੋਕ ਜਿਹਦੇ ਤੇ ਬਹੁਤ ਖੂਬਸੂਰਤ ਲੱਕੜ ਦੀ ਨਕਸ਼ਨਕਾਰੀ ਹੋਈ ਹੈ। ਸਾਦਾ ਦਰਵਾਜ਼ਾ, ਦੇਖੋ ਜੀ ਕੁੰਡੀਆਂ, ਇਹ ਸਾਰੀਆਂ ਪੁਰਾਣੀਆਂ ਨੇ। ਬਹੁਤ ਸਾਦਾ ਕੰਮ ਹੋਇਆ। ਦੇਖੋ ਤੁਸੀਂ ਇੱਥੇ ਹਾਲ ਹੁੰਦਾ ਸੀ ਜੀ ਇੱਕ ਬੜਾ ਵੱਡਾ। ਇਹਦਾ ਫਰਸ਼ ਅੱਜ ਵੀ ਉਹੀ ਪੁਰਾਣਾ। ਇਹ ਦੇਖਣਾ, ਇੱਕ ਮਿੰਟ ਤੁਹਾਨੂੰ ਦਿਖਾ ਲੈਣਾ, ਉੱਤੇ ਬੜਾ ਗੰਦ ਪਿਆ। ਇਹ ਦੇਖੋ ਤੁਸੀਂ, ਇਹ ਨਕਸ਼ਨਕਾਰੀ। ਇਹ ਗੁਰਦੁਆਰਾ ਸਾਹਿਬ ਦੀਆਂ ਓਰੀਜਨਲ ਤੁਹਾਨੂੰ ਬਾਲਕੋਨੀ ਔਰ ਇਹਦੇ ਨਾਲ ਨਾਲ ਦਰਵਾਜ਼ੇ, ਲਿਹਾਜ਼ਾ ਇਹਦੀ ਦੇਖਭਾਲ ਵੀ ਜਿਸ ਤਰ੍ਹਾਂ ਹੋਣੀ ਚਾਹੀਦੀ ਉਸ ਤਰ੍ਹਾਂ ਨਹੀਂ ਹੋ ਸਕੀ। ਤੇ ਇਹ ਗੁਰਦੁਆਰਾ ਸਾਹਿਬ ਜਨਾਬ ਘੰਟਾ ਘਰ ਚੌਕ ਗੁਜਰਾਂਵਾਲਾ, ਇੱਥੇ ਬਿਲਕੁਲ ਮੇਰੀ ਬੈਕ ਸਾਈਡ ਤੇ ਹੈਗਾ ਏ ਗੁਰਦੁਆਰਾ ਸਾਹਿਬ ਸਿੰਘ ਸਭਾ। ਨਹੀਂ ਤੇ ਇਹ ਜੰਜ ਘਰ ਕੀ ਬਜ਼ੁਰਗ ਦੱਸਦੇ ਨੇ ਕਿ ਬੜਾ ਵੱਡੇ ਹਾਲ ਬਣੇ ਸਨ ਇੱਥੇ। ਹਾਂਜੀ, ਮਤਲਬ ਕਿ ਸ਼ਾਦੀਆਂ ਵਗੈਰਾ ਨਹੀਂ ਹੁੰਦੀਆਂ ਉਹ ਇੱਥੇ ਹੁੰਦੀਆਂ ਜੀ। अस्सलाम वालेकुम दोस्तों, मैं औरंगजेब बेग इस ਵੇਲੇ ਮੌਜੂਦ ਹੈਗਾ ਮੈਂ ਗੁਜਰਾਂਵਾਲਾ ਸ਼ਹਿਰ। ਤੇ ਆ ਛੋਟੀ ਜਿਹੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਵਾਂਗਾ ਖਾਲਸਾ ਕਲੌਕ ਟਾਵਰ, ਜੈਨ ਮੰਦਿਰ, ਬਾਬੜਿਆਂ ਦਾ ਮਹੱਲਾ ਤੇ ਗੁਰਦੁਆਰਾ ਸਿੰਘ ਸਭਾ ਜਿਹੜਾ ਕਿ ਆਪਣੀ ਅਸਲੀ ਹਾਲਤ 'ਚ ਮੌਜੂਦ ਹੈ। ਇਹ ਛੋਟੀ ਜਿਹੀ ਵੀਡੀਓ ਹੈ ਤੇ ਇਸ ਲਈ ਇਹਨੂੰ ਸਕਿਪ ਨਾ ਕਰਨਾ, ਸਾਰੀ ਦੇਖਣਾ ਔਰ ਦੇਖਣਾ ਕਿ 1947 ਤੋਂ ਬੰਦ ਚੀਜ਼ਾਂ ਅੱਜ ਕਿਸ ਹਾਲ ਦੇ ਵਿੱਚ ਨੇ। ਤੇ ਚਲੋ ਸ਼ੁਰੂ ਕਰਦੇ ਹਾਂ। ਅੱਛਾ, ਗੁਜਰਾਂਵਾਲਾ ਦਾ ਇਹ ਇਲਾਕਾ ਇਹ ਗੁਰੂ ਨਾਨਕਪੁਰਾ, ਇਹਦੇ ਬੈਕ ਸਾਈਡ ਤੇ ਸਾਰਾ ਉਹ ਇਲਾਕਾ ਲੱਗਦਾ। ਇਹ ਪੁਰਾਣਾ ਸਾਰਾ ਸ਼ਹਿਰ ਹੈਗਾ ਇਹ ਜਿਹੜੇ ਇਲਾਕੇ 'ਚ ਮੈਂ ਇਸ ਨੂੰ ਮੌਜੂਦ ਹਾਂ। ਤੇ ਇਹ ਕੁਝ ਲਿਖਿਆ ਹੈ ਗੁਰਦੁਆਰਾ ਸਾਹਿਬ ਦੇ ਉੱਤੇ। ਇਹ ਜ਼ਰਾ ਪੜ੍ਹ ਕੇ ਦੱਸਣਾ ਇਹ ਹੈ ਕੀ ਹੈ। ਤੇ ਜਨਾਬ ਬੜਾ ਹੀ ਆਲੀਸ਼ਾਨ ਆਪਣੇ ਦੌਰ ਦਾ ਇਹ ਗੁਰਦੁਆਰਾ ਸਿੰਘ ਸਭਾ ਬਣਿਆ। ਸਿੰਘ ਸਭਾ ਇੱਕ ਤਹਿਰੀਕ ਸੀ ਜਿਹੜੀ 1870 ਦੀ ਦਹਾਈ ਦੇ ਵਿੱਚ ਸ਼ੁਰੂ ਕੀਤੀ ਗਈ ਸੀ ਰਿਫਾਰਮਸ ਐਕਟ ਦੇ ਹਵਾਲੇ ਦੇ ਨਾਲ। ਤੇ ਇਹ ਗੁਰਦੁਆਰਾ ਸਾਹਿਬ ਦੀ ਓਰੀਜਨਲ ਤੁਹਾਨੂੰ ਬਾਲਕੋਨੀ ਔਰ ਇਹਦੇ ਨਾਲ ਨਾਲ ਦਰਵਾਜ਼ੇ, ਪਿੱਲਰ, ਬਿਲਡਿੰਗ, ਫਿਰ ਇਹਦੇ ਅੰਦਰ ਤੁਹਾਨੂੰ ਦਿਖਾ ਲਣਾ ਕਿ ਉਹ ਅੰਦਰ ਦਾ ਵਿਊ ਅੱਜ ਕੱਲ ਕਿਸ ਹਾਲ ਦੇ ਵਿੱਚ। ਇਹ ਦੇਖੋ ਜੀ, ਰਾਈਟ ਸਾਈਡ ਉੱਤੇ ਲਿਖਿਆ ਜੀ ਗਵਰਨਮੈਂਟ ਜਨਾਹ ਮੈਮੋਰੀਅਲ ਹਾਈ ਸਕੂਲ। ਇੱਕ ਦੌਰ ਦੇ ਵਿੱਚ ਇਹ ਸਕੂਲ ਰਿਹਾ ਹੈ, ਲੇਕਿਨ ਹੁਣ ਇਹਦੀ ਬਿਲਡਿੰਗ ਜਿਹੜੀ ਹੈ ਨਾ ਖਸਤਾ ਹਾਲੀ ਦਾ ਸ਼ਿਕਾਰ ਹੈ। ਲਿਹਾਜ਼ਾ ਸਕੂਲ ਇੱਥੋਂ ਸ਼ਿਫਟ ਕਰਕੇ ਤੇ ਨਾਲ ਇੱਕ ਨਵੀਂ ਬਿਲਡਿੰਗ ਬਣ ਗਈ ਹੈ। ਉਹ ਵੀ ਗੁਰਦੁਆਰਾ ਸਾਹਿਬ ਦੀ ਹੀ ਬਿਲਡਿੰਗ ਸੀ, ਲੇਕਿਨ ਉਹ ਅੱਛੀ ਹਾਲਤ 'ਚ ਤੇ ਸਕੂਲ ਹੋ ਗਿਆ ਉੱਥੇ ਸ਼ਿਫਟ, ਠੀਕ ਹੋ ਗਿਆ। ਤੇ ਇਹ ਜਨਾਬ ਹੁਣ ਤੁਹਾਨੂੰ ਮੈਂ ਅੰਦਰ ਦੇ ਵਿਊ ਦਿਖਾ ਲੈਣਾ। ਬਰਾਮਦਾ ਹੈਗਾ ਓਰੀਜਨਲ ਹਾਲਤ ਦੇ ਵਿੱਚ। ਤੇ ਇਹ ਇਹਦੇ ਹਾਲ ਨੇ। ਓਏ ਹੋਏ ਹੋਏ ਬਿਲਕੁਲ। ਹੁਣ ਜਿਹੜਾ ਨਾ ਇਹ ਦੇਖ ਤੋ ਤੁਸੀਂ ਇਹਦੀ ਤਬਾਹੀ ਦੇ ਮੰਜ਼ਰ ਕੇ ਹੁਣ ਆਹਿਸਤਾ ਬਿਲਕੁਲ। ਆ ਦੇਖੋ ਛੱਤਾਂ ਟੁੱਟ ਰਹੀਆਂ ਨੇ, ਬਾਲਕੋਨੀਆਂ ਟੁੱਟ ਰਹੀਆਂ ਨੇ, ਲੇਕਿਨ ਉਹੀ ਓਰੀਜਨਲ ਹਾਲਤ ਹੈ। ਸਾਰੀਆਂ ਉਹੀ ਨੇ ਪੁਰਾਣੀਆਂ ਚੀਜ਼ਾਂ। ਇਹ ਸਰਾਊਂਡਿੰਗ ਜਿਹੜੀਆਂ ਬਿਲਡਿੰਗਾਂ ਨੇ ਉਹਨਾਂ ਦੇ ਵਿਊ ਤੁਸੀਂ ਦੇਖ ਰਹੇ ਹੋ। ਤੇ ਇਹਦੇ ਜਨਾਬ ਹਾਲ ਜਿਹੜੇ ਨੇ ਉਹ ਇਸ ਵੇਲੇ ਬੰਦ ਨੇ ਕਿਉਂਕਿ ਬਿਲਡਿੰਗ ਬਸੀਦਾ ਹੋ ਚੁੱਕੀ ਹੈ, ਨਾਕਾਬਲੇ ਇਸਤੇਮਾਲ ਹੈ। ਮਹਿਕਮਾ ਔਕਾਫ ਨੇ ਬਾਹਰ ਬੋਰਡ ਲਾਤਾ ਇਹਦਾ। ਤੇ ਇਹ ਜਨਾਬ ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਦੀਆਂ ਪੁਰਾਣੀਆਂ ਖਿੜਕੀਆਂ, ਜਿੱਥੇ 1947 ਤੋਂ ਬਾਅਦ ਫਿਰ ਜਿਹੜੀਆਂ ਸੰਗਤ ਨਹੀਂ ਹੋ ਸਕੀ, ਨਹੀਂ ਬਹਿ ਸਕੀ, ਔਰ ਜਿਹੜੀਆਂ ਸਿੱਖ ਬਰਾਦਰੀ ਜਿਹੜੀ ਸੀ ਉਹਨਾਂ ਨੇ ਕੋਈ ਇੱਥੇ ਮਜ਼ਹਬੀ ਰਸੂਮਾਤ ਅਦਾ ਨਹੀਂ ਕੀਤੀਆਂ। ਲਿਹਾਜ਼ਾ ਇਹਦੀ ਦੇਖਭਾਲ ਵੀ ਜਿਸ ਤਰ੍ਹਾਂ ਹੋਣੀ ਚਾਹੀਦੀ ਉਸ ਤਰ੍ਹਾਂ ਨਹੀਂ ਹੋ ਸਕੀ। ਤੇ ਇਹ ਗੁਰਦੁਆਰਾ ਸਾਹਿਬ ਜਿਹੜਾ ਨਾ ਅੱਜ ਇਹ ਆਹਿਸਤਾ ਤਬਾਹ ਹੋ ਰਿਹਾ। ਅੱਛਾ, ਸਿਰਫ 500 ਮੀਟਰ ਦੂਰ ਇਸ ਗੁਰਦੁਆਰਾ ਸਾਹਿਬ ਤੋਂ ਇਹ ਖਾਲਸਾ ਕਲੌਕ ਟਾਵਰ, ਇਹਨੂੰ ਗੁਜਰਾਂਵਾਲਾ ਦਾ ਘੰਟਾ ਘਰ ਕਿਹਾ ਜਾਂਦਾ। ਇਹ ਵੀ ਬਹੁਤ ਪੁਰਾਣਾ ਹੈ, ਅੰਗਰੇਜ਼ ਦੌਰ ਦਾ ਬਣਿਆ ਹੈ। ਤੇ ਇਹ ਜਨਾਬ ਇਹ ਖੂਬਸੂਰਤ ਘੜੀਆਂ ਉੱਤੇ ਲੱਗੀਆਂ ਨੇ ਓਰੀਜਨਲ। ਇਸ ਕਲੌਕ ਟਾਵਰ ਦੀ ਹਰ ਚੀਜ਼ ਜਿਹੜੀ ਓਰੀਜਨਲ ਜਨਾਬ। ਇਹ ਉੱਤੇ ਉਹ ਤਖਤੀਆਂ ਵੀ ਲੱਗੀਆਂ, ਲੇਕਿਨ ਉਹ ਪੜ੍ਹੀਆਂ ਨਹੀਂ ਜਾ ਰਹੀਆਂ ਕੁਝ। ਲੇਕਿਨ ਇੱਕ ਇਹਦੇ ਥੱਲੇ ਨਾ ਉਹ ਸੰਗੇ ਮਰਮਰ ਦੀ ਇੱਕ ਲੱਗੀ ਤਖਤੀ ਅੱਜ ਵੀ ਲੱਗੀ ਹੈ। ਉਹਦੇ ਉੱਤੇ ਕੁਝ ਲਿਖਿਆ ਹੈ, ਮੈਂ ਤੁਹਾਨੂੰ ਪੜ੍ਹ ਕੇ ਦੱਸਣਾ, ਲੇਕਿਨ ਤੁਹਾਨੂੰ ਜ਼ਰਾ ਸਟਰਕਚਰ ਦਿਖਾਉਣਾ। ਆਹਿਸਤਾ ਮੈਂ ਕੈਮਰਾ ਥੱਲੇ ਲੈ ਕੇ ਆ ਰਿਹਾ ਤੇ ਥੱਲੇ ਆ ਕੇ ਫਿਰ ਤੁਹਾਨੂੰ ਦਿਖਾਉਣਾ ਕਿ ਇਹਦੇ ਉੱਤੇ ਲਿਖਿਆ ਕੀ ਹੈ, ਬਣਾਇਆ ਕਿੰਨੇ ਸੀ, ਕਿਦੋਂ ਬਣਾਇਆ ਸੀ। ਤੇ ਇਹ ਜਨਾਬ ਘੰਟਾ ਘਰ ਚੌਕ ਗੁਜਰਾਂਵਾਲਾ, ਇੱਥੇ ਬਿਲਕੁਲ ਮੇਰੀ ਬੈਕ ਸਾਈਡ ਤੇ ਹੈਗਾ ਏ ਗੁਰਦੁਆਰਾ ਸਾਹਿਬ ਸਿੰਘ ਸਭਾ ਜਿਹੜਾ ਕਿ ਅੱਗੇ ਤੁਹਾਨੂੰ ਦਿਖਾਇਆ। ਅੱਛਾ, ਇਹ ਜਨਾਬ ਹੁਣ ਤੁਹਾਨੂੰ ਦਿਖਾਉਣਾ ਇੱਥੇ ਕੀ ਲਿਖਿਆ। ਇਹ ਰਾਈਟ ਸਾਈਡ ਤੇ ਵੇ
ਖਾਲਸਾ ਕਲਾਕ ਟਾਵਰ ਜਿਹਦੇ ਉੱਤੇ ਅੱਜ ਵੀ ਉਹ ਪੁਰਾਣੀ ਤਖਤੀ ਲੱਗੀ ਹੈ ਸੰਗਮਰਮਰ ਦੀ, ਤੇ ਉਹਦੇ ਉੱਤੇ ਲਿਖਿਆ ਜਨਾਬ ਕੀ ਹੈ ਜੀ, ਗਿਫਟ ਆਫ ਜੀ ਗੁਲਾਬ ਸਿੰਘ ਵੀਪੀ ਮਿਊਨਿਸਪਲ ਕਮੇਟੀ ਐਂਡ ਮੈਨੇਜਰ ਖਾਲਸਾ ਹਾਈ ਸਕੂਲ। ਅੱਛਾ, ਇਹ ਕਲਾਕ ਟਾਵਰ ਦੇ ਨਾਲ ਹੀ ਖਾਲਸਾ ਹਾਈ ਸਕੂਲ ਵੀ ਹੈ ਜਿਹੜਾ ਕਿ ਇਸ ਵੇਲੇ ਮੁਸਲਿਮ ਮਾਡਲ ਹਾਈ ਸਕੂਲ ਬਣ ਚੁੱਕਿਆ, ਤੇ ਇਹਦਾ ਤਾਲੁਕ ਵੀ ਇਸ ਖਾਲਸਾ ਕਲਾਕ ਟਾਵਰ ਦਾ ਵੀ ਜਿਹੜਾ ਨਾ ਉਹ ਸਿੱਖ ਇਤਿਹਾਸ ਨਾਲ ਮਿਲਦਾ ਹੈ, ਜਿਹੜਾ ਕਿ ਤੁਸੀਂ ਦੇਖਿਆ ਕਿ, ਤੇ ਇਹ ਉੱਤੇ ਉਰਦੂ 'ਚ ਲਿਖਿਆ ਜੀ ਚੌਕ ਘੰਟਾ ਘਰ। ਤੇ ਇਹ ਆ ਗਿਆ ਜਨਾਬ ਖਾਲਸਾ ਕਲਾਕ ਟਾਵਰ। ਤੇ ਇਸ ਤੋਂ ਬਾਅਦ ਹੁਣ ਚੱਲਦੇ ਆ ਜੈਨ ਮੰਦਿਰ ਵਾਲੀ ਸਾਈਡ ਤੇ। ਇਹ ਜੀ ਅੰਦਰੂਨੀ ਸ਼ਹਿਰ ਦਾ ਇਲਾਕਾ ਹੈ ਜਿਹਦੇ ਵਿੱਚ ਅੱਜ ਵੀ ਬਹੁਤ ਸਾਰੇ ਮੰਦਿਰ ਔਰ ਗੁਰਦੁਆਰਾ ਉਹਨਾਂ ਦੀ ਨਿਸ਼ਾਨੀਆਂ ਮੌਜੂਦ ਹੈਗੀਆਂ ਨੇ। ਤੇ ਇਹ ਜਨਾਬ ਆ ਗਿਆ ਜੈਨ ਮੰਦਿਰ, ਬਾਬੜਿਆਂ ਦਾ ਮਹੱਲਾ, ਬਾਬੜਿਆਂ ਦਾ ਬਾਜ਼ਾਰ। ਤੇ ਇਹ ਉਹਦੇ ਤੇ ਜੈਨ ਮੰਦਿਰ ਹੈਗਾ। ਇਹ ਜਿੱਥੇ ਮੈਂ ਖੜਾ ਵਾਂ ਇਹ ਹੁਣ ਖੋਲਾ ਬਣ ਗਿਆ, ਔਰ ਖੋਲੇ ਦੇ ਵਿੱਚ ਖੜਾ ਹੋ ਕੇ ਮੈਂ ਵੀਡੀਓ ਬਣਾ ਰਿਹਾ। ਤੇ ਇਹ ਜਨਾਬ ਇਹਦੇ ਆਸ-ਪਾਸ ਜਿਹੜੀਆਂ ਪੁਰਾਣੀਆਂ ਬਿਲਡਿੰਗਾਂ ਨੇ, ਕਿਉਂਕਿ ਇਹ ਸਾਰਾ ਹਿੰਦੂ ਸਿੱਖਾਂ ਦਾ ਬਹੁਤ ਜ਼ਿਆਦਾ ਇੱਥੇ ਆਬਾਦੀ ਹੁੰਦੀ ਸੀ, ਬਸੇਰਾ ਹੁੰਦਾ ਸੀ ਉਹਨਾਂ ਦਾ। ਤੇ ਇਹ ਦਰਵਾਜ਼ਾ ਬੰਦ ਹੈ ਅੰਦਰ ਵਾਲੀ ਸਾਈਡ ਤੋਂ, ਕਿਉਂਕਿ ਇਹਦੇ ਅੰਦਰ ਹੁਣ ਰਿਹਾਇਸ਼ ਹੈ, ਫੈਮਿਲੀ ਰਿਹਾਇਸ਼ ਵੀ ਰਹਿ ਰਹੀ ਹੈ। ਔਰ ਇਹ ਦਰਵਾਜ਼ਾ ਪਰਮਾਨੈਂਟ ਉਹਨਾਂ ਬੰਦ ਅੰਦਰੋਂ ਕੀਤਾ ਹੈ, ਜਿਹਦੇ ਉੱਤੇ ਬਹੁਤ ਖੂਬਸੂਰਤ ਲੱਕੜ ਦੀ ਨਕਸ਼ਕਾਰੀ ਹੋਈ ਹੈ। ਸਾਦਾ ਦਰਵਾਜ਼ਾ, ਦੇਖੋ ਜੀ ਕੁੰਡੀਆਂ, ਇਹ ਸਾਰੀਆਂ ਪੁਰਾਣੀਆਂ ਨੇ, ਬਹੁਤ ਸਾਦਾ ਕੰਮ ਹੋਇਆ ਦੇਖੋ ਤੁਸੀਂ। ਲੇਕਿਨ ਉਸ ਦੌਰ ਦਾ ਜਨਾਬ ਇਹ ਬਹੁਤ ਹੀ ਖੂਬਸੂਰਤ ਔਰ ਵੱਡਾ ਟੈਂਪਲ ਸੀ। ਮੈਨੂੰ ਇੱਥੇ ਇੱਕ ਬਜ਼ੁਰਗ ਮਿਲੇ, ਉਹਨਾਂ ਦੱਸਿਆ ਜੀ ਕਿ 1992 ਦੇ ਜਦੋਂ ਬਾਬਰੀ ਮਸਜਿਦ ਦਾ ਵਾਕਿਆ ਹੈ ਨਾ, ਤੇ ਇੱਥੇ ਵੀ ਜਿਹੜਾ ਨਾ ਉਹ ਲੋਕਾਂ ਨੇ ਜਿਹੜੀਆਂ ਸਨ ਹਿੰਦੂਆਂ ਦੀਆਂ ਇਬਾਦਤਗਾਹਾਂ ਜਾਂ ਵਰਸ਼ਿਪ ਪਲੇਸਿਸ, ਉਹਨਾਂ ਤੇ ਹਮਲਾ ਕੀਤਾ ਤੇ ਇਹ ਮੰਦਿਰ ਦੇ ਉੱਤੇ ਵੀ ਚੜ੍ਹ ਕੇ ਉਹਨੂੰ ਢਾਣ ਦੀ ਕੋਸ਼ਿਸ਼ ਕੀਤੀ, ਲੇਕਿਨ ਐਡਾ ਮਜ਼ਬੂਤ ਸੀ ਕਿ ਉਹਨਾਂ ਕੋਲ ਥੋੜ੍ਹੇ ਨਾ ਢੱਠਿਆ ਹੀ ਨਹੀਂ ਹੈਗਾ। ਤੇ ਉਸ ਤੋਂ ਬਾਅਦ ਫਿਰ ਜਿਹੜੇ ਲੋਕਲ ਕਮਿਊਨਿਟੀ ਦੇ ਕੁਝ ਲੋਕ ਸਨ, ਜਦੋਂ ਥੋੜਾ ਠੰਡ ਆਇਆ ਤਾਂ ਫਿਰ ਮਨਾ ਕੀਤਾ, ਫਿਰ ਗੌਰਮੈਂਟ ਨੇ ਆ ਕੇ ਤੇ ਚਾਰਜ ਲਿਆ ਤਾਂ ਕਿ ਜਿਹੜੀਆਂ ਬਿਲਡਿੰਗਾਂ ਨੇ ਇਹਨਾਂ ਨੂੰ ਨਾ ਖਤਮ ਕੀਤਾ ਜਾਏ ਪੁਰਾਣੀਆਂ। ਇਹ ਫਿਰ ਮਹਿਕਮਾ ਔਕਾਫ ਦੀ ਤਹਿਵੀਲ 'ਚ ਚਲੀਆਂ ਗਈਆਂ। ਤੇ ਬਹੁਤ ਸਾਰੇ ਮੰਦਿਰ ਐਸੇ ਨੇ ਜਿਹੜੇ ਪ੍ਰਾਈਵੇਟ ਪ੍ਰਾਪਰਟੀ ਯਾਨੀ ਕਿ ਲੋਕਾਂ ਦੇ ਵਿੱਚ ਰਿਹਾਇਸ਼ਾਂ ਰੱਖੀਆਂ ਨੇ। ਅੱਛਾ, ਇਹ ਜਨਾਬ ਤੁਸੀਂ ਦੇਖ ਸਕਦੇ ਹੋ, ਇਹ ਸਾਰਾ ਹਾਤਾ ਤੁਹਾਨੂੰ ਦਿਖਾ ਲਣਾ ਵਾ। ਇਹ ਇੱਥੇ ਇਸ ਮੰਦਿਰ ਦੀ ਪ੍ਰਾਪਰਟੀ ਹੈ। ਇੱਥੇ ਬੜੇ ਬੜੇ ਹਾਲ ਬਣੇ ਸਨ, ਔਰ ਕਿਹਾ ਗਿਆ ਕਿ ਇੱਥੇ ਉਹਨਾਂ ਦੀ ਵੈਡਿੰਗ ਜਿਹੜੀਆਂ ਹੁੰਦੀਆਂ ਨੇ, ਸ਼ਾਦੀਆਂ ਹੁੰਦੀਆਂ ਨੇ, ਉਹ ਇੱਥੇ ਹੁੰਦੀਆਂ ਸਨ। ਹਾਲ ਬਣੇ ਸਨ, ਬੜੇ ਬੜੇ ਵੱਡੇ ਕਮਰੇ ਬਣੇ ਸਨ। ਇਹ ਸਾਰੇ ਹੁਣ ਡਿਮੋਲਿਸ਼ ਹੋ ਚੁੱਕੇ ਨੇ, ਔਰ ਹਾਲੇ ਤੱਕ ਕਿਸੇ ਕਬਜ਼ਾ ਨਹੀਂ ਕੀਤਾ, ਕਿਉਂਕਿ ਅਕਸਰ ਹੁੰਦਾ ਹੀ ਹੈ ਕਿ ਜਿਹੜੀ ਖਾਲੀ ਜਗ੍ਹਾ ਲੋਕੀ ਕਬਜ਼ਾ ਕਰ ਲੈਂਦੇ ਨੇ। ਤੇ ਇਹ ਇਹਦੇ ਕੋਲ ਇੱਕ ਬਿਲਡਿੰਗ ਹੈ ਜੀ, ਇਹ ਵੀ ਬੜੀ ਜਿਹੜੀ ਹੈ ਨਾ ਉਹ ਰਿਹਾਇਸ਼ੀ ਬਿਲਡਿੰਗ ਹੈ, ਕੁਝ ਜ਼ਿਆਦਾ ਅੱਛੀ ਹਾਲਤ 'ਚ ਨਹੀਂ, ਲੇਕਿਨ ਕਮ ਸੇ ਕਮ ਇਹਦੇ ਵਿੱਚ ਫੈਮਲੀਆਂ ਆਬਾਦ ਨੇ, ਰਿਹਾਇਸ਼ ਪਜ਼ੀਰ ਨੇ। ਲੇਕਿਨ ਇਹ ਸਟਰਕਚਰ ਇਹਦਾ ਉਹੀ ਪੁਰਾਣਾ ਜਿਹੜਾ ਕਿ ਉਸ ਦੌਰ ਦਾ। ਇਹ ਛੋਟੀ ਇੱਟਾਂ ਨਹੀਂ ਬਣੇ ਨੇ, ਮੋਟੀ ਇੱਟਾਂ ਮਕਾਨ ਬਣੇ ਨੇ, ਜਿਹੜੇ ਇਸ ਚੀਜ਼ ਦਾ ਸਬੂਤ ਹੈ ਕਿ ਬਹੁਤ ਪੁਰਾਣੇ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਤੇ ਨਹੀਂ ਹੈਗੇ, ਬਲਕਿ ਇਹ ਬਾਅਦ ਦੇ ਬਣੇ ਨੇ, ਮੁਗਲ ਅੰਗਰੇਜ਼ ਦੌਰ ਦੇ ਜੀ, ਯਾਨੀ ਕਿ ਪਾਰਟੀਸ਼ਨ ਤੋਂ ਪਹਿਲੇ। ਤੇ ਇਹ ਆ ਗਏ ਜਨਾਬ ਉਹਦੇ ਵਿੱਚ। ਇੱਥੇ ਹਾਲ ਹੁੰਦਾ ਸੀ ਜੀ ਇੱਕ ਬੜਾ ਵੱਡਾ, ਇਹਦਾ ਫਰਸ਼ ਅੱਜ ਵੀ ਉਹੀ ਪੁਰਾਣਾ ਹੈ। ਇਹ ਦੇਖੋ ਨਾ, ਇੱਕ ਮਿੰਟ ਤੁਹਾਨੂੰ ਦਿਖਾ ਲੈਣਾ, ਉੱਤੇ ਬੜਾ ਗੰਦ ਪਿਆ। ਇਹ ਦੇਖੋ ਤੁਸੀਂ, ਇਹ ਨਕਸ਼ਕਾਰੀ ਉੱਤੇ ਇਹ ਨਜ਼ਰ ਆਈ, ਬਹੁਤ ਹੀ ਖੂਬਸੂਰਤ ਫਰਸ਼ ਹੈ ਜਨਾਬ। ਇਹ ਦੇਖੋ, ਇਹ ਪੁੱਲ ਬਣੇ, ਇੱਥੇ ਹਾਲ ਹੁੰਦਾ ਸੀ ਬੜਾ ਵੱਡਾ, ਜੈਨ ਹਾਲ। ਤੇ ਇਸ ਜਨਾਬ ਇੱਥੇ ਹੁਣ ਅੱਜ ਤੁਸੀਂ ਦੇਖ ਲਵੋ ਕਿ ਹਾਲ ਖਤਮ ਹੋ ਚੁੱਕੇ ਨੇ। ਔਰ ਇਹ ਬੇਰੀ ਦਾ ਦਰਖਤ ਬੜਾ ਪੁਰਾਣਾ ਇੱਥੇ, ਇਹ ਬੇਰੀ ਦਾ ਬੂਟਾ ਇੱਥੇ ਲੱਗਾ, ਠੀਕ ਹੈ ਨਾ। ਇਹ ਜਨਾਬ ਥੱਲੇ ਆ ਗਿਆ ਬਾਜ਼ਾਰ, ਇੱਥੇ ਇਹ ਬਾਜ਼ਾਰ ਬਾਬੜਿਆਂ ਦਾ ਬਾਜ਼ਾਰ ਹੈ ਥੱਲੇ। ਇਹ ਨਾਲ ਚਾਰ ਚੁਫੇਰੇ ਇਮਾਰਤਾਂ, ਤੇ ਇੱਧਰ ਆ ਗਿਆ ਟੈਂਪਲ। ਇਹ ਉਹ ਉੱਤੇ ਬਹੁਤ ਕਦੀਮੀ ਟੈਂਪਲ, ਬਹੁਤ ਵੱਡਾ ਟੈਂਪਲ। ਤੇ ਇਹ ਬਿਲਡਿੰਗ ਵੀ ਡਿਮੋਲਿਸ਼ ਕਰ ਦਿੱਤੀ ਹੈ ਜੀ, ਕਿਸੇ ਦੀ ਪ੍ਰਾਪਰਟੀ ਹੋਏਗੀ ਉਹਨੇ ਆਪਣਾ ਇਹਨੂੰ ਢਾਤਾ, ਲੇਕਿਨ ਇਹ ਬਿਲਡਿੰਗ ਪੁਰਾਣੀ ਹੈ, ਕਦੀਮੀ ਬਿਲਡਿੰਗ 1947 ਦੀ ਪਾਰਟੀਸ਼ਨ ਤੋਂ ਪਹਿਲੇ ਦੀ ਬਣੀ। ਕਿਸ ਫੈਮਿਲੀ ਦੀ ਹੈ ਉਹਦਾ ਨਹੀਂ ਪਤਾ, ਲੇਕਿਨ ਡੈਫੀਨੇਟਲੀ ਇਹ ਕਿਸੇ ਹਿੰਦੂ ਫੈਮਿਲੀ ਦੀ ਸੀ ਜਾਂ ਜੈਨ ਫੈਮਿਲੀ ਦੀ ਸੀ, ਕਿਉਂਕਿ ਇਹ ਸਾਰਾ ਇਲਾਕਾ ਬਾਬੜਿਆਂ ਦਾ ਬਾਜ਼ਾਰ ਕਹਿਲਾਂਦਾ ਹੈ। ਇਹਦੇ ਨਾਲ ਮੇਰੀ ਬਿਲਕੁਲ ਬੈਕ ਸਾਈਡ ਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਥ ਪਲੇਸ ਵੀ ਹੈ, ਯਾਨੀ ਕਿ
ਉਹ ਹਵੇਲੀ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਅੱਖ ਖੋਲੀ ਸੀ ਮਹਾਨ ਸਿੰਘ ਦੇ ਘਰ। ਠੀਕ ਹੋ ਗਿਆ। ਤੇ ਇਹ ਹੁਣ ਜਨਾਬ ਇਹਦੇ ਖਿੜਕੀਆਂ ਦਰਵਾਜ਼ੇ ਇਸ ਟੈਂਪਲ ਦੇ, ਇਹ ਵੀ ਹੁਣ ਜਿਹੜੇ ਨੇ ਬਿਲਕੁਲ ਸਾਦਾ ਜਿਹੇ ਬਣੇ ਨੇ ਔਰ ਮੋਟੀ ਇੱਟ ਇਸਤੇਮਾਲ ਹੋਈ ਹੈ ਇਸ ਟੈਂਪਲ ਤੇ। ਯਾਨੀ ਕਿ ਜਿਹੜਾ ਟੈਂਪਲ ਦੇ ਥੱਲੇ ਜਿਹੜੀ ਕਮਰੇ ਬਣੇ ਨੇ ਇਹ ਦੇਖੋ ਨਾ। ਤੇ ਅੱਜ ਇਹ ਵੀ ਤਕਰੀਬਨ ਜਿਹੜਾ ਨਾ ਉਹਨਾਂ ਆਖਰੀ ਸਾਹਾਂ ਲੈ ਰਹੀ ਹੈ। ਤੇ ਇਹਦੇ 'ਚ ਉਹ ਏਸੀ ਲੱਗਿਆ ਉੱਤੇ ਕਿਉਂਕਿ ਅੰਦਰ ਕੋਈ ਫੈਮਿਲੀ ਰਹਿ ਰਹੀ ਹੈ ਤੇ ਉਹਨੇ ਫਿਰ ਏਸੀ ਲਵਾਇਆ। ਤੇ ਦੇਖੋ ਤੁਸੀਂ ਮੰਦਿਰ 'ਚ ਵੀ ਏਸੀ ਲੱਗੇ ਨੇ। ਨਹੀਂ ਤੇ ਇਹ ਜੰਜ ਘਰ ਕੀ ਬਜ਼ੁਰਗ ਦੱਸਦੇ ਨੇ ਕਿ ਬੜਾ ਵੱਡੇ ਹਾਲ ਬਣੇ ਸਰ ਇੱਥੇ। ਹਾਂਜੀ ਮਤਲਬ ਕਿ ਸ਼ਾਦੀਆਂ ਵਗੈਰਾ ਨਹੀਂ ਹੁੰਦੀਆਂ ਨੇ ਉਹ ਇੱਥੇ ਹੁੰਦੀਆਂ। ਅੱਛਾ ਜੀ, ਜਿਹੜੀ ਬਿਲਡਿੰਗ ਅੱਗੇ ਵੀ ਤੁਹਾਨੂੰ ਦਿਖਾਈ ਹੈ ਰਿਹਾਇਸ਼ੀ ਬਿਲਡਿੰਗ, ਔਰ ਸਾਰਾ ਇਲਾਕਾ ਜਿਹੜਾ ਨਾ ਇਹ ਪੁਰਾਣੀਆਂ ਬਿਲਡਿੰਗਾਂ ਨਾਲ ਭਰਿਆ ਸੀ, ਲੇਕਿਨ ਆਹਿਸਤਾ ਆਹਿਸਤਾ ਖਤਮ ਹੁੰਦਾ ਜਾ ਰਹੀਆਂ ਨੇ ਪੁਰਾਣੀਆਂ ਬਿਲਡਿੰਗਾਂ। ਲੋਕੀ ਨਈ ਕੰਸਟਰਕਸ਼ਨ ਕਰਦੇ ਜਾ ਰਹੇ ਨੇ। ਤੇ ਇਹ ਜਨਾਬ ਉਹੀ ਉਰਦੂ ਦੇ ਵਿੱਚ ਸਕੂਲ ਲਿਖਿਆ ਜਿਹੜਾ ਕਿ ਬਣਿਆ ਸੀ ਇਸ ਗੁਰਦੁਆਰਾ ਸਾਹਿਬ ਦੇ ਅੰਦਰ। ਤੇ ਇਹ ਸੀ ਅੱਜ ਦੀ ਵੀਡੀਓ ਜਨਾਬ। ਥੋੜੇ ਜਿਹੇ ਵਕਤ 'ਚ ਤੁਹਾਨੂੰ 3 ਇਮਾਰਤਾਂ ਦਿਖਾਈਆਂ ਨੇ। ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਬੈਲ ਦਾ ਬਟਨ ਦਬਾ ਦੇਣਾ ਤਾਂ ਕਿ ਮੇਰੀ ਹਰ ਵੀਡੀਓ ਤੁਹਾਨੂੰ ਮਿਲ ਸਕੇ।